ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਜਪਾ ਦੀ। ਕੱਲ੍ਹ ਆਪਾਂ ਐਗਜ਼ਿਟ ਪੋਲਾਂ ਦੀ ਬਾਬਤ ਬੜੀ ਤਫਸੀਲ ਦੇ ਨਾਲ ਤੁਸੀਂ ਦੱਸਿਆ ਸੀਗਾ ਕਿ ਕੀ ਸਮੀਕਰਨ ਨੇ ਤੇ ਕੀ ਐਗਜ਼ਿਟ ਪੋਲ ਦਿਖਾ ਰਹੇ ਨੇ। ਪਰ ਇੱਕ ਸਾਬਕਾ ਸੀਐਮ ਦਾਅਵਾ ਕਰ ਰਹੇ ਨੇ, ਉਹ ਕਹਿੰਦੇ ਭਾਜਪਾ ਹਾਰ ਰਹੀ ਹੈ ਗੁਜਰਾਤ ਦੇ ਵਿੱਚ। ਦੇਖੋ, ਇਹ ਸਾਬਕਾ ਸੀਐਮ ਤੇ ਹੈ ਹੀ ਹੈ। ਇਸ ਤੋਂ ਇਲਾਵਾ ਜੀ, ਜੇ ਇਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਵੇਖੋਗੇ ਨਾ, ਤਾਂ ਇਹ ਨਰਿੰਦਰ ਮੋਦੀ ਦੇ ਮੁੱਢਲੇ ਸਿਆਸੀ ਯਾਰਾਂ ਦੇ ਵਿੱਚੋਂ ਇੱਕ ਸਨ। ਜੀ, ਇਹਨਾਂ ਦੀ ਤਿੱਕੜੀ ਬੜੀ ਮਸ਼ਹੂਰ ਸੀ ਉੱਥੇ ਗੁਜਰਾਤ ਦੇ ਵਿੱਚ। ਸ਼ੰਕਰ ਸਿੰਘ ਵਘੇਲਾ, ਕੇਸ਼ੂਭਾਈ ਪਟੇਲ ਤੇ ਨਰਿੰਦਰ ਮੋਦੀ ਤੇ ਦੱਸਦੇ ਆ ਕਿ ਮਤਲਬ ਕਿ ਰੌਂਡੀਆਂ ਵੀ ਇੱਕੋ ਸਕੂਟਰ ਤੇ ਹੀ ਮਾਰਦੇ ਹੁੰਦੇ ਸਨ ਕਿਸੇ ਟਾਈਮ। ਜੀ, ਤਾਂ ਹੁਣ ਸ਼ੰਕਰ ਸਿੰਘ ਵਘੇਲਾ ਜਿਹੜੇ ਆ ਉਹ ਇਸ ਵੇਲੇ ਬੋਲ ਰਹੇ ਆ ਤੇ ਕੇਸ਼ੂਭਾਈ ਪਟੇਲ ਸਦਾ ਲਈ ਚੁੱਪ ਹੋ ਗਏ ਸਨ। ਕੇਸ਼ੂਭਾਈ ਪਟੇਲ ਉਹ ਸ਼ਖਸ ਸਨ ਜਿਨ੍ਹਾਂ ਨੂੰ ਨਰਿੰਦਰ ਮੋਦੀ ਆਪਣਾ ਸਿਆਸੀ ਗੁਰੂ ਦੱਸਿਆ ਕਰਦੇ ਸੀਗੇ ਤੇ ਉਹਨਾਂ ਦੇ ਪੈਰੀ ਵੀ ਹੱਥ ਲਾਉਂਦੇ ਹੁੰਦੇ ਸਨ। ਤਾਂ ਖੈਰ, ਇਹ ਜਿਹੜੇ ਸ਼ੰਕਰ ਸਿੰਘ ਵਘੇਲਾ ਨੇ, ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਲਓ ਕਿ ਗੁਜਰਾਤ ਦੇ ਅੰਦਰ ਪੈਰ ਲਾਏ। ਜਦੋਂ ਇਹਨਾਂ ਦੇ ਪੈਰ ਲੱਗਣੇ ਸਟਾਰਟ ਹੋਏ ਤਾਂ ਕੇਸ਼ੂਭਾਈ ਦੀ ਲੀਡਰਸ਼ਿਪ ਦੇ ਵਿੱਚ ਹੀ ਪਹਿਲੀ ਵਾਰ 1995 ਦੇ ਵਿੱਚ ਇਹਨਾਂ ਨੇ ਮੈਦਾਨ ਫਤਹ ਕੀਤਾ ਸੀ ਉੱਥੇ। ਤੇ ਸ਼ੰਕਰ ਸਿੰਘ ਵਘੇਲਾ ਫਿਰ ਜਿਹੜਾ ਸੀ 1996 ਚ ਭਾਜਪਾ ਤੋਂ ਲਹਿਦਾ ਹੋ ਗਿਆ। ਫਿਰ ਉਹ ਕਈ ਪਾਰਟੀਆਂ ਚ ਗਿਆ, ਜਿੱਦਾਂ ਆਰਜੇਡੀ, ਕਾਂਗਰਸ, ਐਨਸੀਪੀ, ਫਿਰ ਪ੍ਰਜਾ ਸ਼ਕਤੀ ਡੈਮੋਕ੍ਰੇਸੀ, ਇਹਨਾਂ ਨੇ ਕੋਈ ਪਾਰਟੀ ਬਣਾ ਲਈ ਸੀਗੀ, ਡੈਮੋਕ੍ਰੈਟਿਕ ਪਾਰਟੀ। ਤਾਂ ਖੈਰ, ਅੱਜ ਕੱਲ ਇਹਨਾਂ ਨੇ ਕਿਸੇ ਵੱਡੇ ਸਿਆਸੀ ਦਲ ਦੇ ਨਾਲ ਕੋਈ ਅਲਾਇੰਸ ਨਹੀਂ ਕੀਤਾ। ਪਰ ਇਹਨਾਂ ਦੀ ਇੱਕ ਇੰਟਰਵਿਊ ਆ, ਜੇ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਇੰਟਰਵਿਊ ਮਿਲ ਜਾਏਗੀ, ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ ਉਹ ਵੀ ਮਿਲ ਜਾਏਗੀ। ਬਹੁਤ ਵੱਡੀ ਇੰਟਰਵਿਊ ਆ। ਤਾਂ ਉਸ ਇੰਟਰਵਿਊ ਦੇ ਵਿੱਚ ਖਾਸੀਆਂ ਗੱਲਾਂ ਇਹਨਾਂ ਨੇ ਕਹੀਆਂ। ਤਾਂ ਜਦ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ, ਦੇਖੋ ਹੁਣ ਚੋਣ ਸਰਵੇ ਅਲੱਗ ਨੇ, ਅੰਦਾਜ਼ੇ ਅਲੱਗ ਨੇ, ਵਿਸ਼ਲੇਸ਼ਣ ਅਲੱਗ ਨੇ, ਪਰ ਇਹਨਾਂ ਦਾ ਸੁਰ ਬਿਲਕੁਲ ਅਲੱਗ ਹੈ। ਕਹਿੰਦਾ ਕਿ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਹੈ ਜੀ। ਯਾਨੀ ਵਘੇਲਾ ਸਾਹਿਬ ਕਹਿ ਰਹੇ ਆ ਕਿ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ ਭਾਜਪਾ। ਕਾਰਨ ਦੱਸੋ ਕਿਵੇਂ ਹਾਰ ਰਹੀ ਹੈ? ਉਹ ਕਹਿੰਦੇ ਕਿ ਗੱਲ ਇਹ ਆ ਕਿ ਭਾਜਪਾ ਦੇ ਨਾਲੋਂ ਲੋਕਾਂ ਦਾ ਮੋਹ ਟੁੱਟ ਗਿਆ, ਮੋਹ ਤੋੜ ਹੋ ਗਏ ਨੇ ਲੋਕ ਜੀ। ਤੇ ਇਸ ਲਈ ਪਹਿਲੇ ਫੇਜ਼ ਦੇ ਵਿੱਚ VOTING ਘੱਟ ਹੋਈ। ਜੋ ਲੋਕ ਵਾਰ-ਵਾਰ ਇਹਨਾਂ ਨੂੰ ਵੋਟ ਦੇ ਰਹੇ ਸੀਗੇ, ਉਹਨਾਂ ਨੇ ਹੁਣ ਕਿਨਾਰਾ ਕਰ ਲਿਆ। ਸੈਕੰਡ ਫੇਜ਼ ਦੇ ਵਿੱਚ ਕਾਂਗਰਸ ਨੇ OBC ਕਾਰਡ ਖੇਡ ਦਿੱਤਾ ਤੇ ਉਸ ਇਲਾਕੇ ਦੇ ਵਿੱਚ ਜਿੱਥੇ ਜ਼ਿਆਦਾ ਇਹ VOTING ਇਹਨਾਂ ਇਲਾਕਿਆਂ ਚੋਂ ਨਹੀਂ ਸੀ ਤਾਂ ਉੱਥੇ ਵੀ ਨੁਕਸਾਨ ਪਿਆ ਜੀ। ਤੇ ਜਦੋਂ ਇਹ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਦੇਖੋ, ਕਾਂਗਰਸ ਤਾਂ ਪੂਰੀ ਸ਼ਕਤੀ ਦੇ ਨਾਲ ਇਲੈਕਸ਼ਨ ਲੜਦੀ ਨਹੀਂ ਨਜ਼ਰ ਆ ਰਹੀ, ਤਾਂ ਤੁਸੀਂ ਕਿਸ ਆਧਾਰ ਤੇ ਕਹਿ ਰਹੇ ਹੋ? ਤਾਂ ਉਹ ਕਹਿੰਦੇ ਕਿ ਦੇਖੋ, ਜਦੋਂ 1977 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਇੰਦਰਾ ਗਾਂਧੀ ਤੋਂ ਲੈ ਕੇ ਸੰਜੇ ਗਾਂਧੀ ਤੱਕ ਸਾਰੇ ਮਾਝੇ ਗਏ ਸਨ। ਤਾਂ ਕਈ ਵਾਰ ਮਾਹੌਲ ਇਹੋ ਜਿਹਾ ਬਣ ਜਾਂਦਾ ਕਿ ਕੋਈ ਫੈਕਟਰ ਕੰਮ ਨਹੀਂ ਕਰਦਾ। ਫਿਰ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੀ ਵੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਰੋਡ ਸ਼ੋਅ ਦੇ ਵਿੱਚ ਭੀੜ ਆਉਣੀ ਅਲੱਗ ਆ, ਬਾਕੀ ਇਹਨਾਂ ਦਾ ਇਵੈਂਟ ਜਿਹੜਾ ਪ੍ਰੀ ਪਲਾਨ ਸੀਗਾ, ਇਹਨਾਂ ਨੇ ਖੁਲਾਸਾ ਕੀਤਾ ਕਿ ਐਂਬੂਲੈਂਸ ਜਿਹੜੀ ਰੋਕੀ ਗਈ ਆ ਉਹ ਸਾਰਾ ਕੁਝ ਜਾਣ ਬੁੱਝ ਕੇ ਵਿਖਾਉਣ ਵਾਸਤੇ ਸੀਗਾ ਜੀ। ਨਾਲ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ 5 ਦਸੰਬਰ ਤੱਕ 5 ਵਜੇ ਤੱਕ ਇਹ ਮੁੱਖ ਮਹਿਮਾਨ ਸਨ ਸਾਡੇ ਗੁਜਰਾਤ ਦੇ, ਤਾਂ ਬੱਸੇ ਚਲੇ ਗਏ ਸਨ। ਫਿਰ ਵੱਡੀ ਗੱਲ ਇਹ ਕਹਿ ਰਹੇ ਆ ਕਿ ਜਿੱਦਾਂ ਮੌਤ ਦਾ ਸੌਦਾਗਰ ਇੱਕ ਸ਼ਬਦ ਇਸਤੇਮਾਲ ਕੀਤਾ ਗਿਆ ਸੀਗਾ ਨਰਿੰਦਰ ਮੋਦੀ ਪ੍ਰਤੀ, ਤਾਂ ਸੋਨੀਆ ਗਾਂਧੀ ਦੇ ਇਸ ਬਿਆਨ ਦੇ ਰੈਫਰੈਂਸ ਚ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਇਸ ਆਧਾਰ ਤੇ ਕਹੀ ਸੀ ਕਿ 2002 ਦੇ ਵਿੱਚ ਜੋ ਕੁਝ ਹੋਇਆ ਗੁਜਰਾਤ ਦੇ ਅੰਦਰ, ਤਾਂ ਇਹਨਾਂ ਲੋਕਾਂ ਨੇ ਜੋ ਜਲੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਸਫੇਦ ਕੱਪੜੇ ਦੇ ਵਿੱਚ ਵਲੇਟ ਕੇ ਅਹਿਮਦਾਬਾਦ ਦੇ ਵਿੱਚ ਸ਼ਵ ਯਾਤਰਾ ਕੱਢੀ ਸੀ ਤੇ ਨਾਲ ਇਹ ਕਿਹਾ ਸੀਗਾ ਕਿ ਕਿਰਿਆ ਦੀ ਪ੍ਰਤੀਕਿਰਿਆ ਹੋਏਗੀ, ਮਤਲਬ ਕਿ ਐਕਸ਼ਨ ਦਾ ਰਿਐਕਸ਼ਨ ਹੋਏਗਾ। ਤਾਂ ਤੁਸੀਂ ਆਪ ਹੀ ਹੁਣ ਹਿਸਾਬ ਕਿਤਾਬ ਕਰੋ ਜੀ ਕਿ ਜਦੋਂ ਰਕਸ਼ਕ ਹੀ ਪਕਸ਼ਕ ਬਣ ਜਾਣ ਫਿਰ ਭਾਈ ਕੀ ਹੋਏਗਾ। ਤਾਂ ਉਹ ਕਹਿੰਦੇ ਕਿ ਜਿੰਨੀ ਕੁ ਮੇਰੀ ਜਾਣਕਾਰੀ ਆ, ਮੁਸਲਮਾਨਾਂ ਨੇ ਗੋਦਰਾ ਵਾਲਾ ਡੱਬਾ ਸਾੜਿਆ ਹੀ ਨਹੀਂ ਸੀਗਾ। ਵੱਡੀ ਗੱਲ ਕਹੀ ਆ ਉਹਨਾਂ ਨੇ ਜੀ ਜੀ। ਨਾਲ ਇਹ ਕਿਹਾ ਕਿ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੁਣੇ ਆਇਆ, ਜਿਹਦੀ ਅਸੀਂ ਗੱਲ ਵੀ ਕੀਤੀ ਸੀਗੀ, ਤਾਂ ਬਈ ਇਹ ਜਿਹੜਾ 2002 ਦੇ ਵਿੱਚ ਉਹਨਾਂ ਸਬਕ ਸਿਖਾਉਣ ਵਾਲੀ ਗੱਲ ਕਹੀ ਹੈ, ਤਾਂ ਉਹ ਕਹਿੰਦੇ ਕਿ ਇਹਨਾਂ ਦੇ ਕੋਲ ਹੁਣ ਕੋਈ ਮੁੱਦਾ ਨਹੀਂ ਹੈ ਤੇ ਇਹ ਵੈਸੇ ਭਾਜਪਾ ਦੀ ਫਿਲਾਸਫੀ ਨਹੀਂ ਹੈ, ਕੋਰ ਫਿਲਾਸਫੀ ਨਹੀਂ ਹੈ, ਇਹ ਅੱਡ ਆਪਣੇ ਤੌਰ ਤੇ ਕੰਮ ਕਰ ਰਿਹਾ। ਇੱਕ ਵੱਡੀ ਗੱਲ ਉਹਨਾਂ ਨੇ ਹੋਰ ਕਹੀ ਆ, ਉਹ ਕਹਿੰਦੇ ਕਿ ਦੇਖੋ ਜਿਹੜੇ ਸੰਗੀ ਹੁੰਦੇ ਆ ਨਾ, ਕਿਉਂਕਿ RSS ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕਰ ਚੁੱਕੇ ਨੇ, ਬਹੁਤ ਲੰਮਾ ਸਮਾਂ, ਠੀਕ ਹੈ,
ਇਹ ਕਹਿੰਦੇ ਕਿ ਆਰਐਸਐਸ ਵਾਲਾ ਬੰਦਾ ਮਰ ਜਾਏਗਾ ਪਰ ਉਹ ਕਦੇ ਵੀ ਬਾਹਰ ਆ ਕੇ ਆਪਣੇ ਸੰਗਠਨ ਦਾ ਜਾਂ ਆਪਣੀ ਸਿਆਸੀ ਤਨਜ਼ੀਮ ਦਾ ਨੁਕਸਾਨ ਨਹੀਂ ਕਰੇਗਾ। ਸੋ ਜਿਹੜੀ ਗੱਲ ਰਹਿ ਗਈ ਬਈ ਅਡਵਾਨੀ ਸਾਹਿਬ ਦੀ, ਤੇ ਉਹ ਕਹਿੰਦੇ ਕਿ ਮੈਂ ਅਡਵਾਨੀ ਨੂੰ ਮਿਲਣ ਗਿਆ ਸਾਂ, ਅਡਵਾਨੀ ਨੂੰ ਮੈਂ ਮਿਲਣ ਗਿਆ ਸੀਗਾ ਤੇ ਉੱਥੇ ਅਡਵਾਨੀ ਜਿਹੜੇ ਸੀਗੇ ਉਹ ਕਹਿੰਦੇ ਕਿ ਮੇਰੇ ਨਾਲ ਹੱਥ ਮਿਲਾ ਕੇ ਮੇਰਾ ਹੱਥ ਕੁੱਟ ਕੇ ਰੋਣ ਲੱਗ ਪਏ ਜੀ। ਕਹਿੰਦੇ ਕਿ ਇਹਨਾਂ ਨੇ ਇਸਤੇਮਾਲ ਕਰਕੇ ਸੁੱਟ ਦਿੱਤਾ ਹੈ ਤੇ ਕਹਿੰਦੇ ਕਿ ਉਹਨਾਂ ਨੂੰ ਵੇਖ ਕੇ ਪੀੜਾ ਦਾ ਅਹਿਸਾਸ ਹੁੰਦਾ। ਕਾਫੀ ਖੁਲਾਸੇ ਕਰ ਦਿੱਤੇ ਇਹਨਾਂ ਨੇ ਇਸ ਇੰਟਰਵਿਊ ਦੇ ਵਿੱਚ, ਖਾਸੀ ਲੰਬੀ ਇੰਟਰਵਿਊ ਆ ਪਰ ਮੈਂ ਸੰਖੇਪ ਦੇ ਵਿੱਚ ਜੋ ਉਹਦੀਆਂ ਮੁੱਖ ਗੱਲਾਂ ਨੇ ਉਹ ਤੁਹਾਡੇ ਰੂਬਰੂ ਕੀਤੀਆਂ। ਤਾਂ ਇਹਦੇ ਵਿੱਚ ਕਾਫੀ ਵੱਡੇ ਖੁਲਾਸੇ ਨੇ। ਮਤਲਬ ਕਿ ਸਭ ਤੋਂ ਵੱਡਾ ਤਾਂ ਚਲੋ ਹੁਣ ਦੂਜੀਆਂ ਗੱਲਾਂ ਤੇ ਪਾਸੇ ਰਹਿਣ ਦਈਏ, ਜੇ ਇਲੈਕਸ਼ਨ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹ ਤਾਂ ਮੰਨ ਰਹੇ ਆ। ਹੁਣ ਦੇਖੋ ਆਪਾਂ ਇਹਨਾਂ ਦੀ ਵੀ ਗੱਲ, ਜਿਵੇਂ ਹੁਣ ਚੋਣ ਸਰਵੇ ਆ ਜਾਂ ਇੱਕ ਆਪਣਾ ਅੰਦਾਜ਼ਾ ਆਪਦਾ ਹੁੰਦਾ, ਉਹ ਸਾਰੀਆਂ ਚੀਜ਼ਾਂ ਇੱਕ ਅਲੱਗ ਪਾਸੇ ਆ। ਪਰ ਜਿਹੜਾ ਬੰਦਾ ਇੰਨੇ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਆ, ਉੱਥੇ ਵਿਚਰਦਾ ਆ, ਇੰਨਾ ਵੱਡਾ ਤਜਰਬਾ ਹੈ, ਸੰਘ ਦਾ ਤਜਰਬਾ, ਸਾਰਾ ਕੁਛ ਆ, ਉਹਦੀ ਗੱਲ ਵੀ ਆਪਾਂ ਰੱਦ ਨਹੀਂ ਕਰ ਸਕਦੇ। ਤਾਂ ਮਤਲਬ ਕਿ ਜਿਹੜੀ ਇਹ ਫਿਰ ਗੱਲ ਕਹਿ ਰਹੇ ਆ, ਜੇ ਮੰਨ ਲਓ ਇਹ ਸੱਚ ਹੋ ਜਾਂਦੀ ਆ ਤਾਂ ਇਹਦਾ ਮਤਲਬ ਕਿ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ ਤੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਤਾਂ ਮਹਿਮਾਨ ਸਨ 5 ਤਰੀਕ ਸ਼ਾਮੀ 5 ਵਜੇ ਤੱਕ। ਤੇ ਨਾਲ ਵੱਡੀ ਗੱਲ ਉਹਨਾਂ ਨੇ ਕਹੀ ਹੈ, ਉਹ ਕਹਿੰਦੇ ਕਿ ਕੇਜਰੀਵਾਲ ਦਾ ਪਰਿਵਾਰਕ ਬੈਕਗ੍ਰਾਉਂਡ ਆਰਐਸਐਸ ਦਾ ਹੈ। ਮੇਰੇ ਨਾਲ ਕਰਾਓ ਗੱਲ ਜੀ। ਅੱਛਾ, ਉਹ ਕਹਿੰਦੇ ਕਿ ਪੰਜਾਬ ਤੇ ਦਿੱਲੀ 'ਚ ਰਲ ਕੇ ਗੇਮ ਖੇਡੀ ਗਈ ਆ। ਤਾਂ ਬਹੁਤ ਵੱਡੇ ਖੁਲਾਸੇ ਨੇ। ਮੈਂ ਜਿੱਦਾਂ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਬਈ ਇਹ ਤਾਂ ਮਹਿਮਾਨ ਸਨ, ਆਪਦਾ ਕੰਮ ਕਰਕੇ ਚਲੇ ਨੇ। ਤਾਂ ਇਹਦਾ ਅਰਥ ਕੀ ਹੈ ਕਿ ਉਹ ਕਿਤੇ ਨਾ ਕਿਤੇ ਫਿਰ ਕਾਂਗਰਸ ਦੀ ਸਰਕਾਰ ਆਪਣੀ ਜਿਹੜੀ ਉਹਦੀ ਕਿਆਫੇਬਾਜ਼ੀ ਹੈ ਤਾਂ ਸਾਰੀ ਮਤਲਬ ਕਿ ਗੱਲਬਾਤ ਦੀ, ਤਾਂ ਉਹ ਇਹੀ ਕੱਢ ਰਹੇ ਨੇ ਕਿ ਹਾਂ ਬਈ ਕਾਂਗਰਸ ਦੀ ਸਰਕਾਰ ਆ ਰਹੀ ਹੈ। ਤੇ ਜੇ ਕਾਂਗਰਸ ਦੀ ਸਰਕਾਰ ਆ ਰਹੀ ਹੈ ਫਿਰ ਤਾਂ ਜਿਵੇਂ ਦਾ ਗਜ਼ਬ ਹੋਏਗਾ, ਗਜ਼ਬ ਹੋ ਜਾਏਗਾ ਫਿਰ ਤਾਂ।